ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ ਵੀਅਰਸ। ਅੱਜ 1 ਜੂਨ ਹੈ। ਠੀਕ 31 ਸਾਲ ਪਹਿਲਾਂ ਜੂਨ ਦੇ ਪਹਿਲੇ ਹਫਤੇ ਭਾਰਤ ਦੀ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਇਸ ਹਫਤੇ ਸ਼੍ਰੀ ਅਕਾਲ ਤਖਤ ਸਾਹਿਬ, ਹਰਿਮੰਦਰ ਸਾਹਿਬ ਅਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਹਜ਼ਾਰਾਂ ਸਿੰਘਾਂ ਸਿੰਘਣੀਆਂ, ਬਜ਼ੁਰਗਾਂ ਅਤੇ ਮਾਸੂਮ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਸੀ। ਅਸੀਂ ਇਹ ਸਾਰਾ ਹਫਤਾ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਕਰਦੇ ਹਾਂ। ਇਸ ਘੱਲੂਘਾਰੇ ਸੰਬੰਧੀ ਅਸੀਂ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਇਸ ਘੱਲੂਘਾਰੇ ਦੇ ਅੱਡ-ਅੱਡ ਪਹਿਲੂਆਂ ਬਾਰੇ। ਅੱਜ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ, ਜਿਹੜੇ ਕਿ ਅੰਮ੍ਰਿਤਸਰ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਕਿ ਇਸ ਜੂਨ 84 ਦੇ ਘੱਲੂਘਾਰੇ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜੂਨ 1984 ਦਾ ਜਿਹੜਾ ਇਹ ਘੱਲੂਘਾਰਾ ਜੀ, ਇਹਨੂੰ ਸਾਡੇ ਕੌਮ ਦੇ ਵਿੱਚ ਜਿਹੜੇ ਅਲੱਗ-ਅਲੱਗ ਸੈਕਸ਼ਨ ਨੇ ਉਹ ਅਲੱਗ-ਅਲੱਗ ਨਜ਼ਰੀਏ ਤੋਂ ਦੇਖਦੇ ਨੇ। ਹਾਂਜੀ। ਤੇ ਕਈ ਵਾਰ ਤਾਂ ਲੋਕ ਆਪਣੇ ਸਵਾਰਥੀ ਨਜ਼ਰੀਏ ਕਰਕੇ ਉਹਦੇ ਜਿਹੜਾ ਅਰਥ ਵਾ ਉਹ ਬਹੁਤ ਛੋਟੇ ਕਰ ਲੈਂਦੇ ਆ। ਜਿਵੇਂ ਜਿਹੜੇ ਇੱਥੇ ਬਾਦਲ ਦਲ ਜਾਂ ਭਾਰਤੀ ਮੁੱਖ ਧਾਰਾ ਦੇ ਨਾਲ ਜਿਹੜੇ ਜੁੜੇ ਹੋਏ ਅਕਾਲੀ ਧੜੇ ਨੇ, ਇਹ ਕਹਿੰਦੇ ਜੀ ਤਾਂ ਕਾਂਗਰਸ ਦਾ ਹਮਲਾ ਸੀ, ਬਸ ਕਾਂਗਰਸੀ ਲੀਡਰ ਜਿਹੜੇ ਸੀਗੇ ਇੰਦਰਾ ਗਾਂਧੀ ਤੇ ਹੋਰ ਬਸ ਉਹਨਾਂ ਦਾ ਇਕੱਲਾ ਇੱਕ ਐਕਸ਼ਨ ਸੀਗਾ ਤੇ ਇੰਨੀ ਗੱਲ ਛੁੱਟੀ ਕਰਨਾ। ਪਰ ਅਸਲ ਵਿੱਚ ਇਹ ਹਿੰਦੂ ਸਾਮਰਾਜ ਦਾ ਸਿੱਖ ਧਰਮ ਦੇ ਉੱਤੇ ਹਮਲਾ ਸੀ, ਸਿੱਖਾਂ ਦੇ ਗੁਰਧਾਮਾਂ ਉੱਤੇ ਹਮਲਾ ਸੀ, ਉਹਨਾਂ ਸਿੱਖ ਹਸਤੀਆਂ ਉੱਤੇ ਹਮਲਾ ਸੀ ਜਿਹੜੀਆਂ ਸਿੱਖੀ ਦੀ ਚੜ੍ਹਦੀ ਕਲਾ ਲੋਚਦੀਆਂ ਨੇ। ਹਾਂਜੀ। ਸੋ ਇਹ ਹਮਲਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹਿੰਦੂਇਜ਼ਮ ਦੇ, ਬ੍ਰਾਹਮਣਿਜ਼ਮ ਦੇ ਮਨ ਵਿੱਚ ਸਿੱਖਇਜ਼ਮ ਦੇ ਖਿਲਾਫ ਨਫ਼ਰਤ ਵਾ, 5 ਸਦੀਆਂ ਦਾ ਜਿਹੜਾ ਵੈਰ ਆ, ਇਹ ਵੈਰ ਉਦੋਂ ਕੱਢਿਆ ਗਿਆ ਵਾ। ਤੇ ਇਸ ਹਮਲੇ ਦੇ ਅਰਥ ਜਿਹੜੇ ਨੇ ਉਹ ਸਿੱਖ ਇਤਿਹਾਸ ਲਈ ਬੜੇ ਡੂੰਘੇ ਨੇ। ਉਹ ਇਸ ਤਰ੍ਹਾਂ ਕਿ ਅਸੀਂ ਇਸ ਤੋਂ ਪਹਿਲਾਂ ਵੱਖ-ਵੱਖ ਜਿਹੜੀਆਂ ਇੱਥੇ ਕੌਮਾਂ ਨੇਗੀਆਂ, ਧਰਮ ਨੇ ਜਾਂ ਹੋਰ ਨੇ, ਉਹਨਾਂ ਨਾਲ ਵਰਤ ਕੇ ਦੇਖਿਆ ਕਿਸੇ ਨਾਲ ਸਾਡੇ ਕਿਸ ਤਰ੍ਹਾਂ ਦੇ ਰਿਜ਼ਲਟ, ਕਿਸੇ ਤਰ੍ਹਾਂ ਦੇ ਸਾਡੇ ਰਿਸ਼ਤੇ ਰਹੇ ਨੇ। ਔਰ ਇਹ ਜਿਹੜਾ ਸਾਡਾ ਹਿੰਦੂਇਜ਼ਮ ਨਾਲ ਸਿੱਖਾਂ ਦਾ ਬੜਾ ਇੱਕ ਮੋਹ ਭਰਿਆ ਜਾਂ ਨੇੜਲਾ ਰਿਸ਼ਤਾ ਜਿਹੜਾ ਸੀਗਾ ਉਹ ਲੱਗਦਾ ਕਿ ਹੈਗਾ। ਪਰ ਪਹਿਲੀ ਵਾਰ ਇਸ ਹਮਲੇ ਤੋਂ ਪਹਿਲਾਂ ਜਾਣੀ ਕਿ ਜਿਹੜੇ ਬਹੁਤ ਸਾਰੇ ਲੋਕ ਚਿੰਤਕ ਜਿਹੜੇ ਸੀਗੇ ਜਾਂ ਜਿਹੜੇ ਅਹਿਸਾਸ ਦਾ ਭਰੇ ਲੋਕ ਸੀਗੇ ਉਹ ਸਿੱਖਾਂ ਨੂੰ ਜਗਾਉਣ ਦਾ ਯਤਨ ਸੀਗੇ ਕਿ ਹਿੰਦੂ ਵੀ ਉਵੇਂ ਹੀ ਆ, ਹਿੰਦੂਇਜ਼ਮ ਵੀ ਉਵੇਂ ਹੀ ਸਾਡੇ ਲਈ ਨਫ਼ਰਤ ਰੱਖਦਾ ਜਿਵੇਂ ਬਾਕੀ ਕਰਦੇ ਆ। ਪਰ ਸਿੱਖਾਂ ਨੇ ਨਹੀਂ ਮੰਨੀ ਗੱਲ। ਔਰ 1984 ਦੀ ਜਿਹੜੀ 6 ਜੂਨ ਸੀ, 1 ਜੂਨ ਤੋਂ ਲੈ ਕੇ 6 ਜੂਨ ਦਾ ਜਿਹੜਾ ਹਫ਼ਤਾ ਸੀ, ਇਸ ਦੌਰਾਨ ਇਹੋ ਜਿਹਾ ਕੁਝ ਵਾਪਰਿਆ। ਉਹ ਜਿਹੜਾ ਘੱਲੂਘਾਰਾ, ਉਹ ਜਿਹੜੀਆਂ ਸ਼ਹਾਦਤਾਂ ਨੇ, ਉਹਨਾਂ ਨੇ ਸਿੱਖਾਂ ਦੇ ਮਨਾਂ ਦੇ ਵਿੱਚ ਇਹ ਗੱਲ ਜਿੰਨੀ ਠੋਸ ਤਰੀਕੇ ਨਾਲ ਪਾਈ ਕਿ ਸਾਡਾ ਆਪਣੇ ਰਾਜ ਭਾਗ ਬਿਨਾਂ ਗੁਜ਼ਾਰਾ ਨਹੀਂ। ਜੇਕਰ ਇਹ ਚੀਜ਼ ਜਿਹੜੀ ਅਸੀਂ ਕਹੀਏ ਕਿ ਇਹਨਾਂ ਸ਼ਹਾਦਤਾਂ ਦੇ ਦੌਰਾਨ ਡੁੱਲੇ ਹੋਏ ਖੂਨ ਨੇ, ਅਕਾਲ ਤਖਤ ਸਾਹਿਬ ਦੀ ਜਿਹੜੀ ਬਰਬਾਦੀ ਹੋਈ ਆ, ਔਰ ਜਿਹੜੇ ਸਾਡੇ 37 ਹੋਰ ਗੁਰਧਾਮਾਂ ਤੇ ਅਟੈਕ ਹੋਇਆ, ਇਹ ਹਿੰਦੂ ਸਾਮਰਾਜ ਦਾ ਜਿਹੜਾ ਸਿੱਖਇਜ਼ਮ ਤੇ ਅਟੈਕ ਸੀਗਾ, ਹਮਲਾ ਸੀ, ਘੱਲੂਘਾਰਾ ਵਾਪਰਿਆ, ਇਹਨੇ ਸਾਨੂੰ ਆਪਣੀ ਹੋਂਦ ਹਾਸੀ ਘੜਨ ਲਈ, ਆਪਣੇ ਬਚਾਅ ਦੇ ਲਈ ਆਪਣਾ ਰਾਜ ਭਾਗ ਸਿਰਜਣ ਦੇ ਰਾਹ ਵੱਲ ਵੀ ਇਹਨੇ ਤੋਰਿਆ। ਸੋ ਮੈਂ ਸਮਝਦਾ ਹੈਗਾ ਕਿ ਇਹ ਜਿਹੜਾ ਜੂਨ 84 ਦਾ ਘੱਲੂਘਾਰਾ ਦੀ ਹਫ਼ਤਾ ਜਦੋਂ ਅਸੀਂ ਮਨਾਉਂਦੇ ਹਾਂ ਤਾਂ ਸਾਨੂੰ ਜਿੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੀ ਲੋੜ ਹੈ, ਉੱਥੇ ਨਾਲ ਦੀ ਨਾਲ ਜਿਹੜਾ ਸਾਡਾ ਇਸ ਘੱਲੂਘਾਰੇ ਜੋ ਸਿੱਖਿਆ ਹੋਇਆ ਸਬਕ ਵਾ ਕਿ ਆਪਣੇ ਰਾਜ ਦੀ ਲੋੜ ਆ, ਹਿੰਦੁਸਤਾਨ ਦੀ ਲੋੜ ਆ, ਉਹਦੇ ਵੱਲ ਜ਼ਰੂਰ ਜਿਹੜਾ ਹੈਗਾ ਧਿਆਨ ਦੇਣ ਦੀ ਲੋੜ ਹੈ। ਜੀ ਬਿਲਕੁਲ। ਤੇ ਵੀਰ ਤੁਹਾਡੇ ਕੋਲ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਨੇ ਕਿਹਾ ਸੀ ਕਿ ਭਾਰਤ ਦੀ ਫੌਜ ਦੇ ਪੈਰ ਜਿਸ ਦਿਨ ਹਰਿਮੰਦਰ ਸਾਹਿਬ ਦੇ ਅੰਦਰ ਆਉਣਗੇ ਤੇ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਜਿਸ ਤੁਸੀਂ ਗੱਲ ਕੀਤੀ ਕਿ ਸਾਨੂੰ ਆਪਣੇ ਖਾਲਿਸਤਾਨ ਦੀ ਲੋੜ ਹੈ, ਆਪਣੇ ਰਾਜ ਭਾਗ ਦੀ ਲੋੜ ਹੈ। 31 ਸਾਲ ਬਾਅਦ ਅੱਜ ਅਸੀਂ ਖਾਲਿਸਤਾਨ ਦੀ ਨੀਂਹ ਕਿੱਥੇ ਖੜੀ ਹੈ ਤੁਹਾਡੇ ਖਿਆਲ ਦੇ ਨਾਲ? ਅਸੀਂ ਕਿੰਨੇ ਕਾਮਯਾਬ ਹੋਏ ਹਾਂ ਇਸ ਚੀਜ਼ ਦੇ ਵਿੱਚ? ਦੇਖੋ, 1984 ਅਤੇ 1984 ਤੋਂ ਬਾਅਦ ਤੇ ਪਹਿਲਾਂ ਇਹ ਏਦਾਂ ਮਤਲਬ ਵੰਡ ਕਰਕੇ ਸਮੇਂ ਨੂੰ ਹੁਣ ਦੇਖਿਆ ਜਾਇਆ ਕਰੇਗਾ। 1984 ਤੋਂ ਪਹਿਲਾਂ ਹਿੰਦੂ ਨਾਲ, ਹਿੰਦੁਸਤਾਨ ਨਾਲ, ਹਿੰਦੂਇਜ਼ਮ ਨਾਲ ਜੋ ਸਾਡੇ ਰਿਲੇਸ਼ਨ ਰਹੇ ਨੇ ਉਹ ਹੋਰ ਸੀ, ਔਰ 1984 ਤੋਂ ਬਾਅਦ ਰਿਲੇਸ਼ਨ ਹੋਰ ਬਣ ਗਏ ਆ। ਔਰ ਉਸ ਤੋਂ ਬਾਅਦ ਦੀਆਂ ਜਿਹੜੀਆਂ ਘਟਨਾਵਾਂ ਨੇ ਗੀਆਂ, ਜੂਨ 1984 ਤੋਂ ਬਾਅਦ ਨਵੰਬਰ 84 ਆ, ਔਰ ਉਸ ਤੋਂ ਬਾਅਦ ਅਗਲੇ 10-15 ਸਾਲ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ ਔਰ ਸਿੱਖਾਂ ਨੇ ਆਪਣੀ ਹੋਂਦ ਹਾਸੀ ਦੀ ਲੜਾਈ ਜਿਹੜੀ ਆ ਉਹ ਜਾਰੀ ਰੱਖੀ ਆ। ਸੋ ਇੱਕ ਪਾਸੇ ਸਿੱਖਾਂ ਨੂੰ ਸਰੀਰਕ ਤੌਰ ਤੇ ਜਿਹੜਾ ਘੇਰਿਆ ਗਿਆ, ਮਾਰਿਆ ਗਿਆ, ਦੂਸਰੇ ਪਾਸੇ ਸਿੱਖਾਂ ਦੀ ਵਿਚਾਰਧਾਰਕ ਜਿਹੜੀ ਆਈਡੀਓਲੋਜੀਕਲ ਜਿਹੜੀ ਹੈਗੀ ਆ ਅਟੈਕ, ਉਹ ਵੀ ਸਾਡੇ ਤੇ ਆਇਆ। ਸਿੱਖ ਸਿਧਾਂਤ ਉੱਤੇ ਅਟੈਕ ਹੋਇਆ, ਸਿੱਖ ਸਰੂਪ ਉੱਤੇ ਅਟੈਕ ਹੋਇਆ, ਔਰ
ਇਹਨਾਂ ਸਾਰੀਆਂ ਗੱਲਾਂ ਦੇ ਦੌਰਾਨ ਅਸੀਂ ਆਪਣੀ ਜਿਹੜੀ ਹੈਗੀ ਆ ਜੰਗ ਆ ਉਹ ਜਾਰੀ ਰੱਖੀ ਹੋਈ ਆ। ਜੇ ਅਸੀਂ ਗੱਲ ਕਹਿੰਦੇ ਆ ਕਿ ਅਸੀਂ ਮਤਲਬ ਖੜੇ ਕਿੱਥੇ ਆ ਜਾਂ ਅਸੀਂ ਪਾਇਆ ਕੀ ਆ, ਉਹ ਇਹ ਹੈਗਾ ਕਿ ਅੱਜ ਤੋਂ 30-40 ਸਾਲ ਪਹਿਲਾਂ ਜਿਹੜਾ 1984 ਤੋਂ ਪਹਿਲਾਂ ਦਾ ਸਿੱਖ ਮਾਈਂਡ ਸੀਗਾ, ਉਹਨੂੰ ਸਿੱਖਾਂ ਦੇ ਵੱਖਰੇ ਰਾਜ ਦੀ ਗੱਲ, ਖਾਲਿਸਤਾਨ ਦੀ ਗੱਲ ਉਹਨੂੰ ਸੁਣਨੀ ਬੜੀ ਚੰਗੀ ਨਹੀਂ ਸੀ ਲੱਗਦੀ ਜੀ। ਪਰ ਇਸ ਚੀਜ਼ ਨੇ 1984 ਨੇ, ਇਸ ਤੋਂ ਬਾਅਦ ਦੇ ਹਾਲਾਤ ਨੇ, ਅੱਜ ਸਾਡੇ ਜਿਹੜਾ ਨਵਾਂ ਯੂਥ ਹੈ ਇਸ ਟਾਈਮ ਜਿਹੜਾ ਦੇਸ਼ ਵਿਦੇਸ਼ ਵਿੱਚ, ਪੰਜਾਬ 'ਚ, ਭਾਰਤ 'ਚ ਜਾਂ ਬਾਹਰਲੇ ਮੁਲਕਾਂ 'ਚ ਸਾਡੇ ਤੋਂ ਗਿਆ, ਉਹ ਸਾਰੇ ਦੇ ਸਾਰੇ ਜਿਸ ਤਰੀਕੇ ਨਾਲ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਕਰਨ ਲੱਗੇ ਨੇ। ਇਹ ਜਿਹੜਾ ਬੀਜ ਆ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜਿਆ ਗਿਆ ਔਰ ਇਹ ਇੱਕ ਨਾ ਇੱਕ ਦਿਨ ਜਾ ਕੇ ਜਿਹੜਾ ਪ੍ਰਫੁੱਲਤ ਹੋਏਗਾ, ਪ੍ਰਚੱਟ ਹੋਏਗਾ। ਔਰ ਇਹਦੇ ਲਈ ਇਹ ਜਿਹੜਾ ਹੈਗਾ ਭਾਰਤੀ ਸਾਮਰਾਜ ਆ ਉਹਦਾ ਇੱਕ ਤਰੀਕੇ ਨਾਲ ਇਹ ਜਿਹੜੀ ਸਾਨੂੰ ਜਗਾਉਣ ਦੇ ਵਿੱਚ ਉਹਦਾ ਰੋਲ ਆ ਕਿ ਸਾਨੂੰ ਜਿਹੜਾ ਸੀ ਅਵੇਸਲੀ ਨਹੀਂ ਸੁੱਤੇ ਪਿਆ ਸੀ ਵੀ ਚਲੋ ਜੀ ਹਿੰਦੁਸਤਾਨ ਦੇ ਵਿੱਚ ਰਹਿ ਗਏ ਨੇ ਸਾਡੇ ਸਾਰੇ ਸੁੱਖ ਸਹੂਲਤਾਂ, ਸਾਡਾ ਸੱਭਿਆਚਾਰ, ਸਾਡਾ ਧਰਮ, ਸਾਡੀ ਬੋਲੀ ਬਚੀ ਰਹੂਗੀ। ਸਾਨੂੰ ਇਸ ਘੱਲੂਘਾਰੇ ਨੇ ਇਹ ਯਾਦ ਕਰਾਇਆ ਕਿ ਹੁਣ ਹਰ ਲੰਘਦਾ ਦਿਨ ਜਿਹੜਾ ਹੈਗਾ ਸਿੱਖਾਂ ਦੀ ਨਵੀਂ ਨੌਜਵਾਨ ਪਨੀਰੀ ਜਿਹੜੀ ਆ ਉਹ ਖਾਲਿਸਤਾਨੀ ਵਿਚਾਰਧਾਰਾ ਨਾਲ ਓਤ-ਪੋਤ ਹੋ ਕੇ ਆਪਣੇ ਦਿਲ ਦੀਆਂ ਭਾਵਨਾਵਾਂ ਚੋਂ ਇਸ ਚੀਜ਼ ਨਾਲ ਜੁੜ ਰਹੀ ਆ। ਔਰ ਸਮਾਂ ਆਏਗਾ, ਸਦੀਆਂ ਲੱਗ ਜਾਂਦੀਆਂ ਨੇ ਕਈ ਵਾਰ, ਇਹ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ, ਜਦੋਂ ਸਾਡਾ ਘਰ ਬਣਨਾ ਹੋਏਗਾ ਉਹ ਵਾਹਿਗੁਰੂ ਦੀ ਮੌਜ ਦੇ ਵਿੱਚ ਜਿੱਥੇ ਜਿਹੜੀ ਤਰੀਕ ਨੂੰ ਲਿਖਿਆ ਹੋਇਆ ਉਹ ਹੋ ਕੇ ਰਹਿਣਾ ਜੀ। ਤੇ ਵੀਰ ਜੀ ਇਹ ਤਾਂ ਅਸੀਂ ਗੱਲ ਕੀਤੀ ਸੀ ਘੱਲੂਘਾਰੇ ਸੰਬੰਧੀ, ਪਰ ਹੁਣ ਅਸੀਂ ਕਰੰਟ ਮੁੱਦਿਆਂ ਦੇ ਉੱਪਰ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਸ ਤਰ੍ਹਾਂ ਤੁਹਾਡੇ ਜਥੇਬੰਦੀ ਦਲ ਖਾਲਸਾ ਨੇ ਹੋਰ ਜਥੇਬੰਦੀਆਂ ਨਾਲ ਮਿਲ ਕੇ ਰਾਜਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜਾ ਕੱਲ੍ਹ ਨੂੰ 31 ਮਈ ਨੂੰ ਜਿਹੜਾ ਪ੍ਰੋਟੈਸਟ ਕੀਤਾ ਸੀ, ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਤੁਸੀਂ ਇਸ ਬਾਰੇ ਵੀ ਜਾਣਕਾਰੀ ਦਿਓ। ਬਾਪੂ ਸੂਰਤ ਸਿੰਘ ਜੀ ਉਸ ਮੋਰਚੇ ਨੂੰ ਅੱਗੇ ਤੋਰ ਰਹੇ ਆ ਜਿਹੜਾ ਭਾਈ ਗੁਰਬਖਸ਼ ਸਿੰਘ ਨੇ ਅੱਧ-ਵਾਟੇ ਛੱਡ ਦਿੱਤਾ ਸੀ ਜੀ। ਔਰ ਉਹਨਾਂ ਦਾ ਜਿਸ ਦਿਨ ਉਹ 16 ਜਨਵਰੀ ਨੂੰ ਬੈਠੇ ਨੇ ਆਪਣੇ ਇਹ ਭੁੱਖ ਹੜਤਾਲ ਉਹਨਾਂ ਨੇ ਸ਼ੁਰੂ ਕੀਤੀ, ਆਪਦਾ ਮੋਰਚਾ ਆਰੰਭ ਕੀਤਾ। ਉਹਨਾਂ ਦਾ ਮੁੱਖ ਉਸ ਟਾਈਮ ਕਹਿਣਾ ਇਹੀ ਸੀਗਾ, ਨਾ ਤਾਂ ਉਹਨਾਂ ਨੇ ਇਹ ਗੱਲ ਆਖੀ ਆ ਜਿਹੜੀ ਭਾਈ ਗੁਰਬਖਸ਼ ਸਿੰਘ ਵੇਲੇ ਚੱਲੀ ਕਿ ਜਾਂ ਤਾਂ ਮੈਂ ਸ਼ਹੀਦ ਹੋਵਾਂਗਾ ਜਾਂ ਸਿੰਘ ਰਿਹਾ ਹੋਣਗੇ, ਏਦਾਂ ਦੀ ਕੋਈ ਗੱਲ ਨਹੀਂ। ਉਹਨਾਂ ਨੇ ਤਾਂ ਇਹ ਗੱਲ ਆਖੀ ਕਿ ਜਿਹੜਾ ਸਿੱਖਾਂ ਦਾ ਵਿਸ਼ਵਾਸ ਡੋਲ ਗਿਆ ਨਾ ਅਰਦਾਸ ਦੇ ਵਿੱਚ ਕਿ ਸਿੱਖ ਅਰਦਾਸ ਤੋਂ ਭੱਜ ਗਏ ਆ, ਤੇ ਮੈਂ ਉਹ ਭਰੋਸਾ ਬਹਾਲ ਕਰਨ ਦੇ ਲਈ ਇਹ ਆਪਦਾ ਮੋਰਚਾ ਆਰੰਭ ਕਰ ਰਿਹਾ ਕਿ ਸਿੱਖ ਅਰਦਾਸ ਲਈ ਮਰ ਵੀ ਸਕਦੇ ਆ, ਮੈਂ ਸ਼ਹੀਦ ਆਪਦੀ ਜਾਨ ਜਿਹੜੀ ਆ ਉਹ ਦੇ ਦਿਆਂ। ਉਹ ਮੋਰਚਾ ਹੁਣ ਜਿਹੜਾ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦੇ ਰੂਪ ਚ ਬਦਲ ਗਿਆ। ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਕਮੇਟੀ ਜਿਹੜੀ ਆ ਬਣੀ ਆ, ਉਹਦੇ ਜਿਹੜੇ ਕੋਆਰਡੀਨੇਟਰ ਨੇ ਉਹ ਭਾਈ ਗੁਰਦੀਪ ਸਿੰਘ ਬਠਿੰਡਾ ਜਿਹੜੇ ਨੇ ਉਹਨੇ, ਤੇ ਸਾਰੀਆਂ ਸਿੱਖ ਜਥੇਬੰਦੀਆਂ ਰਲ ਮਿਲ ਕੇ ਇਹ ਕਮੇਟੀ ਦੇ ਰਾਹੀਂ ਭਾਈ ਬਾਪੂ ਸੂਰਤ ਸਿੰਘ ਖਾਲਸਾ ਦਾ ਜਿਹੜਾ ਸੰਘਰਸ਼ ਆ ਉਹਨੂੰ ਸਿੱਧੇ ਤਰੀਕੇ ਨਾਲ ਚਲਾਉਣ ਦੇ ਯਤਨ ਕਰ ਰਹੀਆਂ ਨੇ। ਪਰ ਜਿਹੜੀ ਗੱਲ ਹੈਗੀ ਆ ਕਿ ਇਹ ਜਿਹੜਾ ਪ੍ਰੋਗਰਾਮ ਲਿਖੇ ਗਏ ਨੇ ਇਸ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਤੇ ਚੰਡੀਗੜ੍ਹ, ਗੁਰਦੁਆਰਾ ਅੰਮ੍ਰਿਤਸਰ, ਮੋਹਾਲੀ ਦੇ ਵਿੱਚ ਤੇ ਹੋਰ ਵੱਖ-ਵੱਖ ਪ੍ਰੋਗਰਾਮ ਜਿਹੜੇ ਆ ਲਿਖੇ ਨੇ, ਇਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਹੀ ਇੱਕ ਇਹ ਗੱਲ ਆਈ ਸੀ ਕਿ 31 ਮਈ ਨੂੰ ਜਿਹੜੀਆਂ ਰੀਲਾਂ ਲੱਗੀਆਂ ਉਹ ਰੋਕੀਆਂ ਜਾਣਗੀਆਂ। 31 ਮਈ ਨੂੰ ਜਲੰਧਰ ਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ ਉਹ ਇਕੱਠੇ ਹੋਏ ਔਰ ਪਹਿਲਾਂ ਉੱਥੇ ਇੱਕ ਸਾਈਡ ਤੇ ਖੜ ਕੇ ਸਾਰੀ ਜਿਹੜੀ ਸੰਗਤ ਇਕੱਠੀ ਹੋਈ ਸੀ, ਲੋਕ ਸੀਗੇ ਆਲੇ ਦੁਆਲੇ ਦੇ, ਉਹਨਾਂ ਨੂੰ ਦੱਸਿਆ ਗਿਆ ਕਿ ਸਾਡਾ ਮਕਸਦ ਕੀ ਹੈ। ਫਿਰ ਰੇਲਵੇ ਟਰੈਕ ਨੂੰ ਘੇਰਿਆ ਗਿਆ ਔਰ ਉੱਥੇ ਸਿੱਖ ਜਿਹੜੇ ਜਜ਼ਬਾਤ ਸੀਗੇ ਉਹਨਾਂ ਦਾ ਪ੍ਰਗਟਾਵਾ ਕੀਤਾ ਗਿਆ ਕਿ ਇੱਕ ਪਾਸੇ ਜਿਹੜਾ ਅੰਨਾ ਹਜ਼ਾਰੇ ਆ, ਜੇ ਉਹ ਕਿਤੇ 4 ਦਿਨ ਵੀ ਭੁੱਖ ਹੜਤਾਲ ਰੱਖ ਲੈਂਦਾ ਤਾਂ ਸਾਰਾ ਹਿੰਦੁਸਤਾਨ ਜਾਗ ਪੈਂਦਾ, ਹੋ ਗਿਆ। ਪਰ ਅੱਜ 135-36 ਦਿਨ, ਅੱਜ 137ਵਾਂ ਦਿਨ ਉਹਨਾਂ ਦੀ ਭੁੱਖ ਹੜਤਾਲ ਨੂੰ ਚੱਲ ਰਹੇ ਬਾਪੂ ਸੂਰਤ ਸਿੰਘ ਜੀ ਨੂੰ। ਔਰ ਇੱਥੇ ਅਜੇ ਤੱਕ ਪੰਜਾਬ ਦੇ ਵਿੱਚ ਵੀ ਮਤਲਬ ਜਿਹੜਾ ਪੰਜਾਬ ਦਾ ਮੀਡੀਆ, ਹਿੰਦੁਸਤਾਨ ਦਾ ਮੀਡੀਆ ਤਾਂ ਹੈਗਾ, ਪੰਜਾਬ ਦੇ ਮੀਡੀਆ ਨੇ ਵੀ ਸਾਡਾ ਇਸ ਮੰਗ ਦਾ, ਪੰਜਾਬ ਦੀ ਜਿਹੜੀ ਪੰਥ ਦੀ ਜੁੜੀ ਹੋਈ ਲੋਕਾਂ ਨਾਲ, ਇਥੋਂ ਦੀ ਧਰਤੀ ਨਾਲ ਜੁੜੀ ਹੋਈ ਗੱਲ ਵਾ, ਇਹਦਾ ਜਿਹੜਾ ਨਹੀਂ ਕੀਤਾ। ਤਾਂ ਇਸ ਕਰਕੇ ਲੋਕਾਂ 'ਚ ਵੱਧ ਤੋਂ ਵੱਧ ਜਿਹੜਾ ਹੈਗਾ ਰੋਸ ਦਾ ਮੁਜ਼ਾਹਰਾ ਵੀ ਕਰਨ ਦੇ ਲਈ ਤੇ ਲੋਕਾਂ ਤੱਕ ਗੱਲ ਉੱਪਰ ਦੀ ਕਰਨ ਦੇ ਲਈ ਇਹ ਅਸੀਂ ਰੇਲਵੇ ਟਰੈਕ ਰੋਕ ਰਹੇ ਹਾਂ। ਇਹ ਸਾਰੀਆਂ ਗੱਲਾਂ ਉੱਥੇ ਕੀਤੀਆਂ ਗਈਆਂ। ਸਿੱਖ ਲੀਡਰਸ਼ਿਪ ਨੇ ਔਰ ਸਿੱਖ ਨੌਜਵਾਨਾਂ ਨੇ, ਉੱਥੇ ਸਿੱਖ ਸੰਗਤਾਂ ਨੇ ਬੜੇ ਜਾਬਤੇ 'ਚ ਰਹਿ ਕੇ ਆਪਣੀ ਗੱਲ ਕਹੀ ਆ ਔਰ ਉੱਥੋਂ ਦੇ ਪ੍ਰਸ਼ਾਸਨ ਨੂੰ ਇਹ ਗੱਲ ਦੱਸੀ ਆ ਕਿ ਇਹ ਜਿਹੜਾ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਆ, ਇਹਦਾ ਮੁੱਖ ਮਕਸਦ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਨਹੀਂ। ਸਾਡਾ ਮੁੱਖ ਮਕਸਦ ਸਿਰਫ ਤੇ ਸਿਰਫ ਇਹ ਹੈਗਾ ਕਿ ਅਸੀਂ ਲੋਕਾਂ ਤੱਕ ਆਪਣੀ ਗੱਲ ਲੈ ਕੇ ਜਾਈਏ ਕਿ ਅਸੀਂ ਕਿਉਂ ਦੁਖੀ ਆ, ਕਿਉਂ ਬਾਪੂ ਸੂਰਤ ਸਿੰਘ ਜੀ ਉੱਥੇ ਇੰਨੇ ਲੰਮੇ ਅਰਸੇ ਤੋਂ ਭੁੱਖ ਹੜਤਾਲ ਤੇ ਬੈਠੇ ਆ। ਔਰ ਇਸ ਦਿਨ ਦਾ ਜਿਹੜਾ ਇਹ ਪ੍ਰੋਗਰਾਮ ਸੀਗਾ, ਇਹ ਵਿੱਚ ਸਿੱਖ ਸੰਗਤਾਂ ਨੇ, ਹੋਰ ਲੋਕਾਂ ਨੇ ਬੜੇ ਸ਼ਾਂਤਮਈ ਤਰੀਕੇ ਨਾਲ ਬੜਾ ਜਾਬਤੇ 'ਚ ਰਹਿ ਕੇ ਜਿਹੜਾ ਸਾਥ ਦਿੱਤਾ ਜੀ। ਪ੍ਰਵੀਰ ਜੀ, ਜਿਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਸੰਬੰਧੀ ਸੰਘਰਸ਼ ਕਮੇਟੀ ਅਤੇ ਬੀਬੀ ਸਰਵਿੰਦਰ ਕੌਰ ਜੀ ਨੂੰ ਆਪਣੀ ਚੰਡੀਗੜ੍ਹ ਵਾਲੀ ਕੋਠੀ ਦੇ ਵਿੱਚ ਮੀਟਿੰਗ ਲਈ ਸੱਦਿਆ ਸੀਗਾ ਲਾਸਟ ਵੀਕ, ਅਤੇ ਇਹਨਾਂ ਨੂੰ ਆਸਵੰਦ ਕੀਤਾ ਸੀ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਕਰਨਗੇ ਉਹ, ਪਰ ਉਹ ਚਾਹੁੰਦੇ ਸੀ ਕਿ ਬਾਪੂ ਸੂਰਤ ਸਿੰਘ ਖਾਲਸਾ ਆਪਣੀ ਭੁੱਖ ਹੜਤਾਲ ਨੂੰ ਛੱਡ ਦੇਣ। ਪਰ ਬਾਪੂ ਸੂਰਤ ਸਿੰਘ ਖਾਲਸਾ ਜੀ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਹਜੇ ਵੀ ਦ੍ਰਿੜ ਨੇ। ਪਰ ਕੱਲ ਜਿਸ ਤਰ੍ਹਾਂ ਬਾਪੂ ਸੂਰਤ ਸਿੰਘ ਖਾਲਸਾ ਜੀ ਨੂੰ ਉਹਨਾਂ ਦੇ ਘਰ ਤੋਂ ਫਿਰ ਤੋਂ ਚੁੱਕ ਲਿੱਤਾ ਗਿਆ, ਉਹਨਾਂ ਦੀ ਮਰਜ਼ੀ ਤੋਂ ਖਿਲਾਫ
ਇਸ ਸਭ ਨੂੰ ਵੇਖਦੇ ਹੋਏ ਤੁਹਾਨੂੰ ਕੀ ਲੱਗਦਾ ਕਿ ਇਹ ਮੀਟਿੰਗ ਕਿਉਂ ਕਰਵਾਈ ਗਈ ਸੀ ਜਾਂ ਕਿਉਂ ਹੋਈ ਸੀ, ਜਾਂ ਇਸ ਮੀਟਿੰਗ ਦੇ ਵਿੱਚੋਂ ਕੋਈ ਹੱਲ ਨਿਕਲੇਗਾ ਤੁਹਾਡੇ ਖਿਆਲ ਦੇ ਨਾਲ? ਦੇਖੋ, ਜਿਹੜਾ ਮਤਲਬ ਸਰਕਾਰ ਹੁੰਦੀ ਆ ਕਿਸੇ ਥਾਂ ਦੀ, ਉਹਦਾ ਕੰਮ ਹੁੰਦਾ ਜੇਕਰ ਉਹਦੇ ਮੁਲਕ ਦੇ ਵਿੱਚ ਕਿਸੇ ਥਾਂ ਦੇ ਉੱਤੇ ਕੋਈ ਭੁੱਖ ਹੜਤਾਲ ਰੱਖੀ ਬੈਠਾ ਜਾਂ ਕੋਈ ਆਪਣੀਆਂ ਮੰਗਾਂ ਲਈ ਬੈਠਾ ਜਾਂ ਕੋਈ ਗੱਲ ਕੌਮ ਦੀ ਜਾਂ ਸਾਂਝੇ ਮਸਲੇ ਲਈ ਬੈਠਾ, ਉਹਦੇ ਕੋਲ ਜਾਣ ਤੇ ਉਹਦੀ ਤਸੱਲੀ ਕਰਾਉਣ ਕਿ ਇਹ ਗੱਲ ਇਸ ਤਰੀਕੇ ਨਾਲ ਨਹੀਂ ਹੋ ਸਕਦੀ ਜਾਂ ਕਦੋਂ ਹੋਏਗੀ ਜਾਂ ਇਸ ਤਰ੍ਹਾਂ। ਪਰ ਇੱਥੇ ਤਾਂ ਨਵਾਂ ਹੀ ਕੰਮ ਆ ਵੀ ਪਹਿਲੋਂ ਉਹਦੇ ਪਿਛਲੀ ਵਾਰ ਦੀ ਬਾਪੂ ਸੂਰਤ ਸਿੰਘ ਨੂੰ, ਉਹਦੇ ਪੁੱਤਰ ਗੋਗੀ ਨੂੰ, ਰਵਿੰਦਰਪਾਲ ਸਿੰਘ ਗੋਗੀ ਨੂੰ ਚੱਕ ਲਿਆ, ਹੋਰ ਜਿਹੜੇ ਬੰਦੇ ਸੀਗੇ ਦਮਨਦੀਪ ਸਿੰਘ ਵਗੈਰਾ ਹੋਰ ਸਿੰਘ ਇੱਥੇ ਚੱਕ ਕੇ ਜੇਲ੍ਹਾਂ 'ਚ ਧੱਕਦੇ, ਔਰ ਬਾਕੀ ਸਾਰੇ ਜਿਹੜੀ ਕਮੇਟੀ ਵਾਲੇ ਨੌਜਵਾਨ ਸੀਗੇ ਜਾਂ ਸਿੱਖ ਆਗੂ ਸੀਗੇ ਉਹਨਾਂ ਦੇ ਘਰਾਂ 'ਚ ਰੇਡਾਂ ਮਾਰ ਕੇ, ਛਾਪੇਮਾਰੀ ਮਾਰ ਕੇ ਦਹਿਸ਼ਤ ਫੈਲਾਈ। ਹੁਣ ਵੀ ਦੁਬਾਰਾ ਉਹਨਾਂ ਨੇ ਗੱਲਬਾਤ ਲਈ ਸੱਦਿਆ। ਹੁਣ ਜਦੋਂ ਗੱਲਬਾਤ ਲਈ ਸੱਦਿਆ ਤਾਂ ਉਦੋਂ ਹੀ ਮਤਲਬ ਸਾਰਿਆਂ ਨੂੰ ਲੱਗਦਾ ਸੀਗਾ ਕਿ ਇਹਨਾਂ ਨੂੰ ਗੱਲਬਾਤ ਦੇ ਬਹਾਨੇ ਸੱਦ ਕੇ ਸਾਰਿਆਂ ਨੂੰ ਅਰੈਸਟ ਕਰ ਲੈਣਾ ਤੇ ਬਾਕੀ ਜਿਹੜਾ ਹੈਗਾ ਬਾਪੂ ਸੂਰਤ ਸਿੰਘ ਨਾਲ ਫਿਰ ਉਹੀ ਸਾਰਾ ਕੁਝ ਹੋਣਾ। ਤੋਂ ਇਸ ਵਾਰੀ ਇਸ ਗੱਲੋਂ ਤਾਂ ਬਚਾ ਰਿਹਾ, ਪਰ ਜਦੋਂ ਇਹ ਉੱਥੇ ਨਿਕਲੇ ਆ ਉਹਨੇ ਗੱਲਾਂ ਬਾਤਾਂ ਕੀਤੀਆਂ ਸਾਰੀਆਂ ਬਾਦਲ ਸਾਹਿਬ ਨੇ ਤੇ ਹੋਰ ਸਾਰਿਆਂ ਨੇ ਬੈਠ ਕੇ, ਔਰ ਉਹ ਗੱਲਾਂ ਬਾਤਾਂ ਜਿਹੜੀਆਂ ਨੇਗੀਆਂ ਉਹ ਇਸ ਤਰੀਕੇ ਨਾਲ ਹੁੰਦੀਆਂ ਨੇਗੀਆਂ ਵੀ ਇੱਕ ਮਾਹੌਲ ਬਣਾਇਆ ਜਾਂਦਾ ਕਿ ਅਸੀਂ ਤਾਂ ਆਪਦੇ ਵੱਲੋਂ ਬੜਾ ਕੁਝ ਕਰ ਰਹੇ ਹਾਂ ਪਰ ਅਸੀਂ ਬੇਬਸ ਹਾਂ, ਅਸੀਂ ਛੱਡ ਨਹੀਂ ਸਕਦੇ, ਆਹ ਦੇਖੋ ਕੁਝ ਹੋ ਹੀ ਨਹੀਂ ਸਕਦਾ। ਔਰ ਜਿੰਨਾ ਕੁ ਉਹਨਾਂ ਤੋਂ ਗੱਲਾਂ ਬਾਤਾਂ ਦੇ ਨਾਲ ਕਾਗਜ਼ਾਂ ਦੀਆਂ ਫਾਈਲਾਂ ਦਿਖਾ ਕੇ ਉਹ ਗੱਲਾਂ ਬਾਤਾਂ ਕਰਕੇ ਡੰਗ ਜਾ ਸਾਰ ਕੇ ਅਸਲ ਵਿੱਚ ਉਹ ਮਾਹੌਲ ਬਣਾ ਰਹੇ ਹੁੰਦੇ ਆ ਕਿ ਅਸੀਂ ਹੁਣ ਅਗਲਾ ਸਟੈਪ ਜਿਹੜਾ ਹਾਰਡ ਸਟੈਪ ਆ ਉਹ ਚੱਕਣਾ ਤੇ ਇਹਨਾਂ ਨੂੰ ਥੋੜਾ ਜਿਹਾ ਅਸੀਂ ਨਰਮ ਕਰ ਲਈਏ। ਤੋਂ ਇਹ ਉਸ ਦਿਨ ਦੀ ਬੜਾ ਸਪਸ਼ਟ ਵੀ ਆ। ਹੁਣ 8 ਮੈਂਬਰੀ ਕਮੇਟੀ ਬਣਾਈ ਆ, 4 ਮੈਂਬਰ ਸਰਕਾਰ ਦੇ ਪੈਣੇ ਆ, ਉਹਦੇ ਚ 4 ਇਧਰੋਂ ਪੈਣੇ ਆ ਜਿਹੜੀ ਕੋਆਰਡੀਨੇਸ਼ਨ ਕਮੇਟੀ ਬਣੀ ਆ ਬਾਪੂ ਸੂਰਤ ਸਿੰਘ ਦੇ ਵੱਲੋਂ। ਉਹਦੀ ਉਡੀਕ ਕੀਤੀ ਜਾਣੀ ਚਾਹੀਦੀ ਸੀ, ਔਰ ਜੇ ਇਹ ਸਟੈਪ ਲੈਣਾ ਇੰਨਾ ਜ਼ਰੂਰੀ ਸੀ ਤਾਂ ਉਹ 8 ਮੈਂਬਰਾਂ ਦੀ ਸਹਿਮਤੀ ਹੋਣੀ ਚਾਹੀਦੀ ਸੀ ਜਾਂ ਉਹ ਗੱਲ ਉਹਨੂੰ ਪਤਾ ਹੋਣੀ ਚਾਹੀਦੀ ਸੀ ਕਿ ਇਸ ਦਿਨ ਨਵਾਂ ਹੋਣਾ। ਪਰ ਇੱਕਦਮ ਅਚਨਚੇਤ ਆ ਕੇ ਪੁਲਿਸ ਅਫਸਰ ਆਉਂਦੇ ਨੇ, ਔਰ ਜਿਹੜਾ ਇੱਥੋਂ ਦੀ ਪੁਲਿਸ ਦਾ ਸਟਾਈਲ ਆ ਧੱਕਾ ਮੁੱਕੀ ਵਾਲਾ, ਔਰ ਉਹਦੇ ਸਾਹਮਣੇ ਮਤਲਬ ਜਿਹੜਾ ਹੈਗਾ ਬੇਬਸ ਹੋਏ ਹੋਏ ਲੋਕ ਨੇ ਤੇ ਉਹਨਾਂ ਨੂੰ ਉਹਦੇ ਸਾਹਮਣੇ ਬਾਪੂ ਸੂਰਤ ਨੂੰ ਚੱਕ ਕੇ ਲੈ ਜਾਓ ਤੇ ਮੁੜ ਕੇ ਪਰਿਵਾਰ ਉੱਤੇ ਕੀ ਕਰੇ। ਇਸ ਤਰੀਕੇ ਨਾਲ ਇਹ ਕੀਤਾ ਜਾ ਰਿਹਾ ਜਿਹੜਾ ਸਾਰਾ ਕੁਝ, ਇਹ ਇੱਕ ਗੇਮ ਆ, ਇਹ ਡਰਾਮੇਬਾਜ਼ੀ ਆ ਕਿ ਇੱਕ ਪਾਸੇ ਬਾਪੂ ਸੂਰਤ ਸਿੰਘ ਦੇ ਨਾਲ ਧੱਕਾ ਮੁੱਕੀ ਵੀ ਕਰਦੇ ਰਹੋ, ਜਿਹੜਾ ਹੈਗਾ ਉਹਦਾ ਭੁੱਖ ਹੜਤਾਲ ਤੜਾਉਣ ਦੇ ਲਈ ਹਰ ਯਤਨ ਵੀ ਕਰੋ, ਦੂਜੇ ਪਾਸੇ ਨਾਲ ਦੀ ਨਾਲ ਸੰਘਰਸ਼ ਕਮੇਟੀ ਵਾਲਿਆਂ ਨੂੰ ਸੱਦ ਲਓ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਰਹੋ ਤਾਂ ਕਿ ਜੇਕਰ ਕੱਲ ਕਲਾ ਨੂੰ ਕੋਈ ਮਾੜੀ ਚੰਗੀ ਗੱਲ ਵਾਪਰ ਜਾਵੇ ਅਸੀਂ ਕਹਿਣ ਜੋਗੇ ਹੋਈਏ ਤੇ ਅਸੀਂ ਤਾਂ ਜੀ ਬੜੇ ਯਤਨ ਕੀਤੇ, ਬੜੀ ਅਸੀਂ ਬਾਹ ਲਾਈ ਜੀ। ਤੇ ਇਹ ਜਿਹੜੀ ਵਾਹ ਸੀਗੀ ਲਾਈ ਜਿਹੜੀ ਹੁਣ ਇਹ ਦਿਖਾਵਾ ਕਰ ਰਹੇ ਨੇ ਬਾਦਲ ਸਰਕਾਰ ਕਰ ਰਹੀ ਆ, ਇਹਦੀ ਲੋੜ ਤਾਂ ਉਦੋਂ ਸੀ ਜਦੋਂ 28 ਦਸੰਬਰ 2013 ਨੂੰ ਜਿਹੜਾ ਉਹ ਭੁੱਖ ਹੜਤਾਲ ਗੁਰਬਖਸ਼ ਸਿੰਘ ਦੀ ਖਤਮ ਕਰਾਈ ਆ। ਉਦੋਂ ਬਾਅਦ ਜਨਵਰੀ, ਫਰਵਰੀ, ਮਾਰਚ, ਅਪ੍ਰੈਲ, ਜੁਲਾਈ ਤੱਕ ਇਹਨਾਂ ਨੂੰ 35 ਕੈਡ ਛੱਡਣਾ ਤਾਂ ਚੇਤੇ ਸੀਗਾ ਵੀ 35 ਕੈਡ ਛਡਾਉਣਾ, ਪਰ ਉਸ 6 ਮਹੀਨਿਆਂ ਦੇ ਵਿੱਚ 7 ਮਹੀਨਿਆਂ ਚ ਜੁਲਾਈ ਦੇ ਵਿੱਚ ਆ ਕੇ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਹੈਗਾ ਉਹ ਬੈਨ ਲੱਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਵਿਚਾਲੜਾ ਦੌਰ ਸੀਗਾ ਜੁਲਾਈ ਤੱਕ 14 ਦੇ ਵਿੱਚ ਪਿਛਲੇ ਸਾਲ, ਉਦੋਂ ਤਾਂ ਇੱਕ ਵੀ ਕਾਗਜ਼ ਇੱਧਰੋਂ ਉੱਧਰ ਨਹੀਂ ਕਿਤੇ ਹੋਇਆ। ਤੇ ਇੱਕ ਵਾਰੀ ਵੀ ਇਹਨਾਂ ਨੇ ਇਹ ਨਹੀਂ ਕਿਹਾ ਹੈਗਾ ਕਿ ਜਿਹੜੇ ਪੰਜਾਬ ਤੋਂ ਬਾਹਰਲੀਆਂ ਜਿਹੜਾ ਤੇ ਨਜ਼ਰਬੰਦ ਨੇ ਕਿ ਸਾਡੇ ਜੁਝਾਰੂ ਸਿੰਘ ਜਾਂ ਹੋਰ ਸਿੱਖ ਨਜ਼ਰਬੰਦ, ਉਹਨਾਂ ਨੂੰ ਭਾਰਤ ਦੀਆਂ ਉਹਨਾਂ ਜਿਹੜਾ ਤੋਂ ਪੰਜਾਬ 'ਚ ਲਿਆਂਦਾ ਜਾਵੇ। ਸੋ ਇਹਨਾਂ ਦਾ ਇਹ ਜਿਹੜਾ ਤਰੀਕਾ ਹੈਗਾ ਉਹ ਸਿਰਫ ਇੱਕ ਇਸ ਮੌਕੇ ਨੂੰ ਵੀ ਬਾਪੂ ਸੂਰਤ ਸਿੰਘ ਭੁੱਖ ਹੜਤਾਲ ਤੇ ਬੈਠੇ ਆ, ਸਾਡੀ ਬਦਨਾਮੀ ਹੋਊਗੀ, ਚਲੋ ਉਹਨਾਂ ਕੁ ਆਪਾਂ ਕਰਕੇ ਇਹਨਾਂ ਦਾ ਜਿਹੜਾ ਹੈਗਾ ਕਰੀ ਜਾਓ। ਤੇ ਸਾਨੂੰ ਕਿਸੇ ਨੂੰ ਵੀ ਬਾਦਲ ਸਰਕਾਰ ਦੇ ਉੱਤੇ ਕੋਈ ਬੜਾ ਆਸ ਰੱਖਣ ਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਉਹ ਉਸੇ ਮੁੱਖ ਧਾਰਾ ਦਾ ਹਿੱਸਾ ਨੇ ਜਿਹਦੇ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਤੇ ਹੋਰ ਜਿਹੜੇ ਅਹੁਦੇਦਾਰ ਨੇ ਉਹ ਬੜਾ ਠੋਕ ਵਜਾ ਕੇ ਕਹਿ ਚੁੱਕਿਆ ਵੀ ਕਿਸੇ ਵੀ ਸਿੱਖ ਨਜ਼ਰਬੰਦ ਨੂੰ ਛੱਡਿਆ ਨਹੀਂ ਜਾਊਗਾ। ਉਹ ਇੱਕ ਸਿੱਖਾਂ ਦੇ ਵਿੱਚ ਆਪਦਾ ਅਕਸ ਬਚਾਈ ਰੱਖਣ ਲਈ ਵੀ ਕੱਲ ਨੂੰ ਵੋਟਾਂ ਵੇਲੇ ਆਉਣਾ ਤੇ ਲੋਕ ਜੁੱਤੀਆਂ ਨਾ ਮਾਰਨ, ਇਸ ਕਰਕੇ ਬਾਦਲ ਸਾਹਿਬ ਜਿਹੜੇ ਨੇ ਕਿ ਉਹ ਬਾਰ-ਬਾਰ ਸੱਦ ਕੇ ਆਪਦਾ ਜਿਹੜਾ ਫੇਸ ਸੇਵਿੰਗ ਜਿਹਨੂੰ ਕਹਿੰਦੇ ਆ ਉਹ ਕਰ ਰਹੇ। ਜੀ ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ, ਤੁਹਾਡੇ ਕੋਲ ਇਜਾਜ਼ਤ ਲੈਣਾ ਟਾਈਮ ਹੋ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਜੂਨ 84 ਦੇ ਹਵਾਲੇ ਨਾਲ ਸਾਡੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ, ਆਲਸੋ ਇਸ ਪ੍ਰੋਟੈਸਟ ਬਾਰੇ ਵੀ ਤੇ ਬਾਪੂ ਸੂਰਤ ਸਿੰਘ ਖਾਲਸਾ ਜੀ ਦੀ ਇਸ ਸੰਘਰਸ਼ ਬਾਰੇ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84. We'll be right back after a short break.